ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਖਬਰਾਂ। ਅੱਜ ਦਿਨ ਐਤਵਾਰ ਅੱਜ ਦਿਨ ਐਤਵਾਰ 24 ਜੁਲਾਈ 2022 9 ਸੌਣ ਨਾਨਕ ਸ਼ਾਹੀ ਸੰਮਤ 554। ਸੋ ਖਬਰਾਂ ਵੱਲ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਤਾਜ਼ਾ ਤੇ ਖਾਸ ਖਬਰਾਂ ਤੇ। ਕਲੀਨ ਐਨਰਜੀ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਦੇ ਹੱਥ ਬੰਨੇ। ਪੰਜਾਬ ਨੂੰ ਹੋਰਨਾਂ ਸਰੋਤਾਂ ਤੋਂ ਬਿਜਲੀ ਖਰੀਦਣ ਦਾ ਸੌਦਾ ਪਵੇਗਾ ਮਹਿੰਗਾ। ਜ਼ੀਰੋ ਬਿੱਲ ਬਾਰੇ ਪੰਜਾਬ ਸਰਕਾਰ ਨੇ ਖਦਸ਼ੇ ਦੂਰ ਕੀਤੇ। ਪਾਵਰਕਾਮ ਵੱਲੋਂ ਸਰਕੂਲਰ ਜਾਰੀ। ਜਨਰਲ ਵਰਗ ਨੂੰ ਮਿਲਦੀ ਰਹੇਗੀ 3 ਰੁਪਏ ਪ੍ਰਤੀ ਯੂਨਿਟ ਸਬਸਿਡੀ। ਸਕੂਲ ਭਰਤੀ ਘੁਟਾਲੇ ਮਾਮਲੇ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਮੰਤਰੀ ਗ੍ਰਿਫਤਾਰ। ਕਰੀਬ 26 ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਈਡੀ ਨੇ ਕੀਤਾ ਗ੍ਰਿਫਤਾਰ। ਸਿਮਰਤੀ ਇਰਾਨੀ ਦੀ ਧੀ ਗੋਆ ਦੇ ਵਿੱਚ ਚਲਾ ਰਹੀ ਹੈ ਗੈਰ ਕਾਨੂੰਨੀ ਬਾਰ। ਕਾਂਗਰਸ ਨੇ ਲਾਏ ਦੋਸ਼ ਅਤੇ ਚੀਫ ਜਸਟਿਸ ਰਮੰਨਾ ਵੱਲੋਂ ਮੀਡੀਆ ਦੀ ਝੜ ਝੰਬ। ਮੀਡੀਆ ਵੱਲੋਂ ਕੀਤੀਆਂ ਜਾਂਦੀਆਂ ਇੱਕ ਪਾਸੜ ਬਹਿਸਾਂ ਲੋਕਤੰਤਰ ਦੇ ਲਈ ਨੁਕਸਾਨਦੇਹ ਦਿੱਤਾ ਬਿਆਨ। ਹੁਣ ਖਬਰਾਂ ਤਫਸੀਲ ਦੇ ਨਾਲ ਸ਼ੁਰੂਆਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਖਬਰ ਤੋਂ। ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 2 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜੁੜੀ ਕੋਠੀ ਨੰਬਰ 7 ਦਾ ਜਨਤਕ ਥਾਂ ਤੇ ਗੰਦਗੀ ਫੈਲਾਉਣ ਦੇ ਦੋਸ਼ ਹੇਠ 10,000 ਰੁਪਏ ਦਾ ਚਲਾਨ ਕੀਤਾ ਹੈ। ਨਗਰ ਨਿਗਮ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਉਪਨਿਯਮਾਂ 2018 ਦੇ ਨਿਯਮ 14 ਆਈ ਅਤੇ ਨਿਯਮ 15 ਜੀ ਦੇ ਤਹਿਤ ਲਗਭਗ 8:30 ਵਜੇ 10,000 ਰੁਪਏ ਜੁਰਮਾਨੇ ਦੇ ਲਈ ਚਲਾਨ ਨੰਬਰ 339 ਜਾਰੀ ਕੀਤਾ। ਚਲਾਨ ਦੀ ਫੋਟੋਕਾਪੀ ਪੰਜਾਬੀ ਟ੍ਰਿਬਿਊਨ ਨੇ ਆਪਣੇ ਕੋਲ ਹੋਣ ਦਾ ਦਾਅਵਾ ਕੀਤਾ। ਪਤਾ ਲੱਗਿਆ ਕਿ ਨਗਰ ਨਿਗਮ ਦੇ ਮੈਡੀਕਲ ਅਫਸਰ ਨੇ ਮੌਕੇ ਤੇ ਮੁੱਖ ਮੰਤਰੀ ਨਿਵਾਸ ਦੇ ਨਾਲ ਜੁੜੀ ਕੋਠੀ ਨੰਬਰ 7 ਦਾ ਜਨਤਕ ਥਾਂ ਤੇ ਗੰਦਗੀ ਫੈਲਾਉਣ ਦੇ ਲਈ ਸੀਆਰਪੀਐਫ ਬਟਾਲੀਅਨ 113 ਦੇ ਡੀਐਸਪੀ ਹਰਜਿੰਦਰ ਸਿੰਘ ਦੇ ਨਾਂ ਤੇ ਇਹ ਚਲਾਨ ਜਾਰੀ ਕੀਤਾ। ਹਾਲਾਂਕਿ ਮੌਕੇ ਤੇ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਨਿਗਮ ਵੱਲੋਂ ਜਾਰੀ ਕੀਤੇ ਗਏ ਚਲਾਨ ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਨਿਗਮ ਵੱਲੋਂ ਚਲਾਨ ਜਾਰੀ ਕਰਕੇ 1 ਹਫ਼ਤੇ ਦੇ ਵਿੱਚ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ। ਉਧਰ ਦੂਜੇ ਪਾਸੇ ਇਹ ਗੱਲ ਦਾ ਪਤਾ ਲੱਗਿਆ ਹੈ ਕਿ ਨਗਰ ਨਿਗਮ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਦਾ ਗੰਦਗੀ ਫੈਲਾਉਣ ਦੇ ਲਈ ਚਲਾਨ ਕੱਟਣ ਵਾਲੀ ਖਬਰ ਚਰਚਾ ਦਾ ਵਿਸ਼ਾ ਬਣੀ ਰਹੀ। ਇਲਾਕਾ ਕੌਂਸਲਰ ਮਹੇਸ਼ਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਿਗਮ ਨੂੰ ਇਲਾਕਾ ਨਿਵਾਸੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਸਟਾਫ ਵੱਲੋਂ ਕੋਠੀ ਦੇ ਨੇੜੇ ਕੂੜਾ ਸੁੱਟਣ ਦੀਆਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹਨਾਂ ਦੱਸਿਆ ਕਿ ਕਈ ਵਾਰ ਨਿਗਮ ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਸਟਾਫ ਨੂੰ ਉੱਤੇ ਕੂੜਾ ਨਾ ਸੁੱਟਣ ਦੇ ਲਈ ਕਿਹਾ ਸੀ ਪਰ ਉਹ ਨਹੀਂ ਹਟੇ ਤੇ ਨਤੀਜੇ ਵਜੋਂ ਇਹ ਚਲਾਨ ਜਾਰੀ ਕੀਤਾ ਗਿਆ। ਉਹਨਾਂ ਦੱਸਿਆ ਕਿ ਕੋਠੀ ਨੰਬਰ 44, 45, 6 ਅਤੇ 7 ਪੰਜਾਬ ਦੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਹਿੱਸਾ ਨੇ। ਨਿਗਮ ਨੂੰ ਮਿਲੀਆਂ ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਨਿਗਮ ਦੇ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਚਲਾਨ ਕੱਟਿਆ ਗਿਆ। ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਬੁਲਾਰੇ ਵੱਲੋਂ ਇਸ ਚਲਾਨ ਬਾਰੇ ਕੋਈ ਵੀ ਬਿਆਨ ਜਾਰੀ ਕਰਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਸ ਕੋਠੀ ਨੰਬਰ 7 ਦਾ ਚਲਾਨ ਕੱਟਿਆ ਗਿਆ ਉਸ ਦਾ ਮੁੱਖ ਮੰਤਰੀ ਨਿਵਾਸ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਕੋਠੀ ਦੇ ਵਿੱਚ ਸੁਰੱਖਿਆ ਦਸਤਾ ਰਹਿ ਰਿਹਾ ਹੈ। ਕੋਠੀ ਨੰਬਰ 7 ਮੁੱਖ ਮੰਤਰੀ ਦੇ ਨਾਂ ਤੇ ਅਲਾਟ ਹੈ ਪਰ ਉਹ ਕੋਠੀ ਨੰਬਰ 6 ਦੇ ਵਿੱਚ ਰਹਿੰਦੇ ਨੇ। ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਇੱਥੇ ਰਹਿੰਦੇ ਨੇ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਮਿਲਣ ਤੇ ਨਗਰ ਨਿਗਮ ਦੀ ਟੀਮ ਪੁੱਜੀ ਸੀ ਅਤੇ ਚਲਾਨ ਕੱਟਿਆ ਗਿਆ। ਵੱਧ ਅਗਲੀ ਖਬਰ ਦੇ ਵੱਲ। ਕੌਮੀ ਜਾਂਚ ਏਜੰਸੀ ਨੇ ਕੈਨੇਡਾ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ ਯਾਨੀ ਕਿ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਦੇ ਸਿਰ 10 ਲੱਖ ਰੁਪਏ ਦਾ ਨਗਦ ਇਨਾਮ ਦਾ ਐਲਾਨ ਕੀਤਾ, ਜਿਸ ਦਾ ਨਾਂ ਪਿਛਲੇ ਵਰੇ ਜਲੰਧਰ ਦੇ ਵਿੱਚ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਦੇ ਨਾਲ ਜੁੜਿਆ ਹੋਇਆ ਹੈ। ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਭਰ ਸਿੰਘਪੁਰ ਦੇ ਵਸਨੀਕ ਅਤੇ ਹਰਦੀਪ ਸਿੰਘ ਨਿੱਜਰ ਦੇ ਸਿਰ ਇਹ ਇਨਾਮ ਦਾ ਐਲਾਨ ਜਾਂਚ ਏਜੰਸੀ ਵੱਲੋਂ ਉਸ ਦੇ 3 ਹੋਰ ਜਣਿਆਂ ਦੇ ਖਿਲਾਫ ਪੁਜਾਰੀ ਤੇ ਹਮਲੇ ਨਾਲ ਜੁੜੇ ਕੇਸ ਦੇ ਸਬੰਧ ਦੇ ਵਿੱਚ ਚਾਰਜਸ਼ੀਟ ਦਾਖਲ ਕਰਨ ਤੋਂ ਲਗਭਗ 3 ਹਫ਼ਤਿਆਂ ਬਾਅਦ ਕੀਤਾ। ਕੌਮੀ ਜਾਂਚ ਏਜੰਸੀ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਿੱਜਰ ਜਲੰਧਰ ਦੇ ਵਿੱਚ ਇੱਕ ਹਿੰਦੂ ਪੁਜਾਰੀ ਨੂੰ ਮਾਰਨ ਦੇ ਲਈ KTF ਵੱਲੋਂ ਰਚੀ ਇੱਕ ਸਾਜ਼ਿਸ਼ ਦੇ ਵਿੱਚ NIA ਨੂੰ ਲੋੜੀਂਦਾ। ਨਿੱਜਰ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਿਹਾ ਤੇ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਦੱਸਿਆ ਜਾਂਦਾ ਹੈ। ਏਜੰਸੀ ਦੇ ਮੁਤਾਬਕ ਨਿੱਜਰ ਭਾਰਤ ਦੇ ਵਿੱਚ ਸਿੱਖ ਫਾਰ ਜਸਟਿਸ ਜਥੇਬੰਦੀ ਅਤੇ ਵੱਖਵਾਦੀ ਅਤੇ ਹਿੰਸਕ ਏਜੰਡੇ ਦੇ ਪ੍ਰਚਾਰ ਦੇ ਲਈ ਵੀ ਕੰਮ ਕਰਦਾ ਹੈ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ NIA ਨੇ ਨਿੱਜਰ ਦੇ ਖਿਲਾਫ 10 ਲੱਖ ਰੁਪਏ ਦਾ ਨਗਦ ਇਨਾਮ ਐਲਾਨਿਆ। ਉਸ ਤੋਂ ਬਾਅਦ ਇਹ ਵੀ ਗੱਲ ਕਹੀ ਗਈ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਸੂਚਨਾ ਗੁਪਤ ਰੱਖੀ ਜਾਵੇਗੀ।
ਦਾਅਵਾ ਇਹ ਕੀਤਾ ਗਿਆ ਹੈ ਕਿ ਕਮਲਦੀਪ ਸ਼ਰਮਾ, ਰਾਮ ਸਿੰਘ ਉਰਫ ਸੋਨਾ, ਜਿਨ੍ਹਾਂ ਪੁਜਾਰੀ ਤੇ ਨਿੱਜਰ ਦੀਆਂ ਹਦਾਇਤਾਂ ਤੇ ਹਮਲਾ ਕੀਤਾ ਸੀ, ਅਤੇ ਉਸ ਦੇ ਸਾਥੀ ਅਰਸ਼ਦੀਪ ਸਿੰਘ ਉਰਫ ਪ੍ਰਭ ਨਾਂ ਦੇ ਨਾਂ ਸ਼ਾਮਲ ਨੇ। ਜਾਂਚ ਏਜੰਸੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੀ ਸਾਜ਼ਿਸ਼ ਕੈਨੇਡਾ ਦੇ ਵਿੱਚ ਰਹਿ ਰਹੇ ਕਥਿਤ ਦੋਸ਼ੀਆਂ ਅਰਸ਼ਦੀਪ ਅਤੇ ਨਿੱਜਰ ਵੱਲੋਂ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਘੜੀ ਗਈ ਸੀ, ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾ ਸਕੇ। ਗੱਲ ਕਰਦੇ ਹਾਂ ਕਲੀਨ ਐਨਰਜੀ ਦੀ। ਕੇਂਦਰ ਸਰਕਾਰ ਨੇ ਹੁਣ ਕਲੀਨ ਐਨਰਜੀ ਦੇ ਬਹਾਨੇ ਸੂਬਾ ਸਰਕਾਰਾਂ ਦੇ ਹੱਥ ਬੰਨ੍ਹ ਦਿੱਤੇ ਨੇ, ਜਦੋਂ ਕਿ ਦੂਜੇ ਬੰਨੇ ਕਾਰਪੋਰੇਟ ਘਰਾਣਿਆਂ ਦੇ ਲਈ ਰਾਹ ਪੱਧਰਾ ਹੁੰਦਾ ਜਾਪਿਆ ਹੈ। ਕੇਂਦਰੀ ਬਿਜਲੀ ਮਹਿਕਮੇ ਵੱਲੋਂ 22 ਜੁਲਾਈ ਨੂੰ ਜਾਰੀ ਲਿਖਤੀ ਹੁਕਮ ਸਿੱਧੇ ਤੌਰ ਤੇ ਸੂਬਿਆਂ ਦੇ ਬਿਜਲੀ ਰੈਗੂਲੇਟਰਾਂ ਤੇ ਹੱਲਾ ਜਾਪਦੇ ਨੇ, ਜਿਨ੍ਹਾਂ ਤੋਂ ਆਜ਼ਾਦਾਨਾ ਹੱਕ ਖੋਹ ਕੇ ਬੰਦਸ਼ਾਂ ਦੇ ਵਿੱਚ ਜਕੜ ਦਿੱਤਾ ਗਿਆ। ਕੇਂਦਰੀ ਬਿਜਲੀ ਮੰਤਰਾਲੇ ਨੇ ਸਾਰੇ ਸੂਬਿਆਂ ਦੀ ਕਲੀਨ ਐਨਰਜੀ, ਯਾਨੀ ਕਿ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਾਫ਼ ਸੁਥਰੀ ਊਰਜਾ ਦੀ ਖਰੀਦ ਦਰ ਵਧਾ ਕੇ ਆਉਂਦੇ 8 ਵਰ੍ਹਿਆਂ ਦਾ ਟੀਚਾ ਤੈਅ ਕਰ ਦਿੱਤਾ ਹੈ। ਕੇਂਦਰੀ ਬਿਜਲੀ ਮੰਤਰਾਲੇ ਦੇ ਨਵੇਂ ਹੁਕਮਾਂ ਦੇ ਮੁਤਾਬਕ ਹੁਣ ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ਨੂੰ ਵੀ ਵਰ੍ਹਾ 2022-23 ਦੇ ਵਿੱਚ ਬਿਜਲੀ ਦੀ ਕੁੱਲ ਖਪਤ ਦੀ 24.61% ਬਿਜਲੀ ਕਲੀਨ ਐਨਰਜੀ ਦੇ ਸਰੋਤਾਂ ਤੋਂ ਵਰਤਣੀ ਪਵੇਗੀ। ਮਤਲਬ ਕਿ ਇਸ ਵਰ੍ਹੇ ਦੇ ਦੌਰਾਨ ਪੰਜਾਬ ਬਿਜਲੀ ਦੀ ਕੁੱਲ ਖਪਤ ਦਾ 0.181% ਵਿੰਡ ਪਾਵਰ, 0.35% ਹਾਈਡਰੋ ਪ੍ਰੋਜੈਕਟ ਅਤੇ 23.44% ਸੋਲਰ ਹਾਈਡਰੋ ਦੀ ਬਿਜਲੀ ਵਰਤੇਗਾ। ਬਿਜਲੀ ਮਹਿਕਮੇ ਨੇ 2029-30 ਤੱਕ ਦੇ ਟੀਚੇ ਤੈਅ ਕੀਤੇ ਨੇ। ਪੰਜਾਬ ਨੂੰ ਵਰ੍ਹਾ 2029-30 ਦੇ ਵਿੱਚ 43.33% ਕਲੀਨ ਐਨਰਜੀ ਸਰੋਤਾਂ ਤੋਂ ਬਿਜਲੀ ਲੈਣੀ ਲਾਜ਼ਮੀ ਹੋਵੇਗੀ, ਜਦਕਿ ਪੰਜਾਬ ਨੇ ਖੁਦ 25-25 ਵਰ੍ਹਿਆਂ ਦੇ ਬਿਜਲੀ ਸਮਝੌਤੇ ਪ੍ਰਾਈਵੇਟ ਥਰਮਲਾਂ ਦੇ ਨਾਲ ਕੀਤੇ ਹੋਏ ਨੇ। ਕਲੀਨ ਐਨਰਜੀ ਦੀ ਵਰਤੋਂ ਦਾ ਮਤਲਬ ਹੈ ਕਿ ਆਉਂਦੇ ਵਰ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਲੱਗੇ ਪ੍ਰਾਈਵੇਟ ਥਰਮਲਾਂ ਨੂੰ ਬਿਨਾਂ ਬਿਜਲੀ ਲਏ ਫਿਕਸ ਚਾਰਜ ਦੇ ਰੂਪ ਦੇ ਵਿੱਚ ਵਾਧੂ ਪੈਸੇ ਦੇਣੇ ਪੈਣਗੇ। ਕੇਂਦਰੀ ਮੰਤਰਾਲੇ ਨੇ ਲਾਜ਼ਮੀ ਕਰ ਦਿੱਤਾ ਹੈ ਕਿ ਜਿਹੜੇ ਵਿੰਡ ਪਾਵਰ ਅਤੇ ਹਾਈਡਲ ਪ੍ਰੋਜੈਕਟ ਵਰ੍ਹਾ 2019 ਤੋਂ ਮਗਰੋਂ ਚਾਲੂ ਹੋਏ ਨੇ, ਉਹਨਾਂ ਤੋਂ ਹੀ ਇਹ ਬਿਜਲੀ ਖਰੀਦ ਕਰਨੀ ਹੈ। ਪੰਜਾਬ ਦੇ ਆਪਣੇ ਹਾਈਡਲ ਪ੍ਰੋਜੈਕਟ 2019 ਤੋਂ ਪਹਿਲਾਂ ਦੇ ਨੇ। ਹਾਈਡਲ ਪਾਵਰ ਪ੍ਰੋਜੈਕਟ 2019 ਤੋਂ ਮਗਰੋਂ ਪ੍ਰਾਈਵੇਟ ਕੰਪਨੀਆਂ ਨੇ ਲਗਾਏ ਨੇ। ਮਾਹਰਾਂ ਦੇ ਮੁਤਾਬਕ ਪ੍ਰਾਈਵੇਟ ਕੰਪਨੀਆਂ ਦੇ ਹਾਈਡਲ ਪ੍ਰੋਜੈਕਟਾਂ ਤੇ ਵਿੰਡ ਪਾਵਰ ਪ੍ਰੋਜੈਕਟਾਂ ਦੀ ਬਿਜਲੀ ਮਹਿੰਗੀ ਪੈਂਦੀ ਹੈ, ਪਰ ਸੂਬਾ ਸਰਕਾਰ ਨੂੰ ਹੁਣੇ ਮਹਿੰਗੀ ਬਿਜਲੀ ਨਵੇਂ ਹੁਕਮਾਂ ਦੇ ਮੁਤਾਬਕ ਖਰੀਦਣੀ ਪਵੇਗੀ, ਜਦਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਨਾ ਤਾਂ ਕੋਈ ਪਹਾੜ ਹੈ ਤੇ ਨਾ ਹੀ ਸਮੁੰਦਰ ਹੈ। ਇਸ ਤਰ੍ਹਾਂ ਵਿੰਡ ਪਾਵਰ ਪ੍ਰੋਜੈਕਟ ਸੂਬੇ ਦੇ ਵਿੱਚ ਲੱਗਣੇ ਸੰਭਵ ਹੀ ਨਹੀਂ। ਮਾਹਰਾਂ ਦੇ ਮੁਤਾਬਕ ਕੇਂਦਰੀ ਮਹਿਕਮੇ ਨੇ ਸਾਰੇ ਸੂਬਿਆਂ ਦੇ ਭੂਗੋਲਿਕ ਹਾਲਾਤਾਂ ਤੇ ਲੋੜਾਂ ਨੂੰ ਦੇਖੇ ਬਿਨਾਂ ਹੀ ਸਭ ਨੂੰ ਇੱਕੋ ਰਸਤੇ ਬੰਨ੍ਹ ਦਿੱਤਾ ਹੈ। ਕੇਂਦਰੀ ਬਿਜਲੀ ਮੰਤਰਾਲਾ ਸਿਰਫ ਸੂਬਿਆਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਨੂੰ ਕਲੀਨ ਐਨਰਜੀ ਦੀ ਵਰਤੋਂ ਬਾਰੇ ਗਾਈਡਲਾਈਨਸ ਤਾਂ ਜਾਰੀ ਕਰ ਸਕਦਾ ਹੈ, ਪਰ ਕੇਂਦਰ ਨੇ ਇਹਨਾਂ ਹੁਕਮਾਂ ਦੇ ਵਿੱਚ ਸੂਬਾਈ ਰੈਗੂਲੇਟਰ ਕਮਿਸ਼ਨਾਂ ਦੇ ਹੱਥ ਹੀ ਬੰਨ੍ਹ ਦਿੱਤੇ ਨੇ। ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਤ ਕਰਨ ਦੇ ਲਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਰਨ ਉਪਰੰਤ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਦਿੱਤਾ ਜਾ ਰਿਹਾ। ਹਾਲੇ ਤੱਕ ਇਸ ਦੀ ਤਰੀਕ ਦਾ ਐਲਾਨ ਨਹੀਂ ਕੀਤਾ। ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਇਹ ਅਵਾਰਡ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਇਹ ਅਵਾਰਡ ਲੇਖਕਾ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ। ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਗਾਇਕੀ ਦੇ ਪ੍ਰਸ਼ੰਸਕ ਲੱਖਾਂ ਦੀ ਗਿਣਤੀ ਦੇ ਵਿੱਚ ਨੇ। ਗੱਲ ਕਰਦੇ ਹਾਂ ਅਫਸਰਸ਼ਾਹੀ ਦੀ। ਸੂਬਾ ਸਰਕਾਰ ਨੇ ਨਕਲੀ ਬੀਜਾਂ ਅਤੇ ਖਾਦਾਂ ਦੀ ਵਿਕਰੀ ਦੀ ਜਾਂਚ ਦੇ ਲਈ ਬਣਾਈ ਗਈ ਸੂਬਾ ਪੱਧਰੀ ਫਲਾਇੰਗ ਸਕੁਐਡ ਦੇ ਵਿੱਚ ਇੱਕ ਅਜਿਹੇ ਦਾਗੀ ਅਧਿਕਾਰੀ ਨੂੰ ਸ਼ਾਮਲ ਕਰ ਲਿਆ, ਜਿਸ ਤੇ ਪਹਿਲਾਂ ਹੀ ਨਕਲੀ ਖਾਦਾਂ ਵੇਚਣ ਵਾਲਿਆਂ ਨੂੰ ਬਚਾਉਣ ਦਾ ਦੋਸ਼ ਹੈ, ਅਤੇ ਉਸ ਦੇ ਖਿਲਾਫ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਪਤਾ ਲੱਗਿਆ ਕਿ 3 ਮੈਂਬਰੀ ਫਲਾਇੰਗ ਸਕੁਐਡ ਦੇ ਵਿੱਚ ਸ਼ਾਮਲ ਇੱਕ ਖੇਤੀਬਾੜੀ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਗਿਆ, ਜਿਸ ਤੇ ਜ਼ਬਤ ਕੀਤੇ ਗਏ ਸੈਂਪਲਾਂ ਤੇ ਉਹਨਾਂ ਦੀ ਮੁੜ ਟੈਸਟਿੰਗ ਦੇ ਵਿੱਚ ਦੇਰੀ ਕਰਕੇ ਨਕਲੀ ਬੀਜਾਂ ਤੇ ਖਾਦਾਂ ਦੇ ਵਿਕਰੇਤਾਵਾਂ ਦਾ ਪੱਖ ਪੂਰਨ ਦਾ ਦੋਸ਼ ਹੈ। ਬੀਤੀ 15 ਜੁਲਾਈ ਨੂੰ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਬਜੀਤ ਸਿੰਘ ਨੇ ਖੇਤੀਬਾੜੀ ਅਧਿਕਾਰੀ ਸਤੀਸ਼ ਕੁਮਾਰ ਦੇ ਖਿਲਾਫ ਚਾਰਜਸ਼ੀਟ ਜਾਰੀ ਕੀਤੀ ਸੀ। ਉਸ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਖੇਤੀਬਾੜੀ ਅਧਿਕਾਰੀ ਹੁੰਦਿਆਂ ਵਿਭਾਗ ਦੇ ਰਿਕਾਰਡ ਤੋਂ ਰੈਫਰੈਂਸ ਸੈਂਪਲਾਂ ਦੀ ਚੋਰੀ ਕਰਨ ਦਾ ਦੋਸ਼ ਵੀ ਹੈ। ਇਸ ਤੋਂ ਇਲਾਵਾ ਉਸ ਤੇ ਵਿਭਾਗ ਦੇ ਕੰਪਿਊਟਰਾਂ ਦੇ ਵਿੱਚ ਪਏ ਡਾਟਾ ਨੂੰ ਡਿਲੀਟ ਕਰਨ ਦਾ ਦੋਸ਼ ਵੀ ਲੱਗਿਆ ਹੈ। ਇਸ ਚਾਰਜਸ਼ੀਟ ਤੇ ਵਧੀਕ ਮੁੱਖ ਸਕੱਤਰ ਵੱਲੋਂ 15 ਜੁਲਾਈ ਨੂੰ ਹਸਤਾਖਰ ਕੀਤੇ ਗਏ ਸਨ। 5 ਦਿਨਾਂ ਬਾਅਦ 20 ਜੁਲਾਈ ਨੂੰ ਇਸੇ ਅਧਿਕਾਰੀ ਵੱਲੋਂ ਉਸ ਨੂੰ ਸੂਬਾ ਪੱਧਰੀ ਫਲਾਇੰਗ ਸਕੁਐਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ, ਜਿਸ ਸਿਰ ਨਕਲੀ ਖਾਦਾਂ ਤੇ ਬੀਜਾਂ ਦੀ ਵਿਕਰੀ ਦੀ ਜਾਂਚ ਦੀ ਜ਼ਿੰਮੇਵਾਰੀ ਸੀ।
ਅਧਿਕਾਰੀ ਸਰਬਜੀਤ ਸਿੰਘ ਨੇ ਕਿਹਾ ਕਿ ਹੁਕਮ ਗਲਤੀ ਦੇ ਨਾਲ ਜਾਰੀ ਕਰ ਦਿੱਤਾ ਗਿਆ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ। ਹਾਲਾਂਕਿ ਜ਼ਮੀਨੀ ਪੱਧਰ ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਸਤੀਸ਼ ਕੁਮਾਰ ਦੀ ਨਿਯੁਕਤੀ ਦੇ ਹੁਕਮ ਉਹਨਾਂ ਦੇ ਕੋਲ ਨੇ, ਜਦਕਿ ਰਿਵਾਈਜ਼ਡ ਆਰਡਰ ਹਲੇ ਤੱਕ ਉਹਨਾਂ ਦੇ ਮੁਤਾਬਕ ਨਹੀਂ ਪੁੱਜੇ। ਗੱਲ ਕਰਦੇ ਹਾਂ ਬਿਜਲੀ ਦੀ। ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮਾਫੀ ਬਾਰੇ ਸਾਰੇ ਖਦਸ਼ੇ ਦੂਰ ਕਰ ਦਿੱਤੇ ਨੇ। ਇਸੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਬਹੁਤ ਵੱਡੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਤੇ ਇੱਕ ਬਹੁਤ ਵੱਡਾ ਭੰਬਲ ਭੂਸਾ ਵੀ ਪੈ ਗਿਆ ਸੀ। ਪਾਵਰਕੌਮ ਨੇ ਇਸ ਸੰਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ। ਜਿਵੇਂ ਕਿ ਅਸੀਂ ਕਿਹਾ ਹੀ ਸੀਗਾ ਕਿ ਜੋ ਵੀ ਗਾਈਡਲਾਈਨਸ ਹੋਣਗੀਆਂ, ਜੋ ਵੀ ਸਰਕਾਰ ਦੀ ਸਕੀਮ ਹੈ, ਉਹ ਸਰਕੂਲਰ ਤੋਂ ਹੀ ਪਤਾ ਲੱਗੇਗੀ। ਤਾਂ ਪਾਵਰਕੌਮ ਦਾ ਜੋ ਸਰਕੂਲਰ ਹੈ ਉਹਦੇ ਮੁਤਾਬਕ ਘਰੇਲੂ ਖਪਤਕਾਰਾਂ ਜਿਨ੍ਹਾਂ ਦੀ ਖਪਤ ਪ੍ਰਤੀ ਮਹੀਨਾ 300 ਯੂਨਿਟ ਅਤੇ 2 ਮਹੀਨੇ ਦੀ ਖਪਤ 600 ਯੂਨਿਟ ਹੋਵੇਗੀ, ਉਹਨਾਂ ਨੂੰ ਜ਼ੀਰੋ ਬਿੱਲ ਆਏਗਾ। ਇਹਨਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜ, ਫਿਕਸਡ ਚਾਰਜ, ਮੀਟਰ ਦਾ ਕਿਰਾਇਆ ਤੇ ਸਰਕਾਰੀ ਟੈਕਸ ਨਹੀਂ ਵਸੂਲਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਬਾਰੇ ਉਹਨਾਂ ਨੇ ਟਵੀਟ ਕਰਕੇ ਅਗੇਤਾ ਹੀ ਜਾਣੂ ਕਰਾ ਦਿੱਤਾ ਸੀ। ਪਾਵਰਕੌਮ ਨੇ ਜੋ ਸਰਕੂਲਰ ਜਾਰੀ ਕੀਤਾ ਉਸ ਦੇ ਮੁਤਾਬਕ ਐਸਸੀ, ਬੀਸੀ, ਬੀਪੀਐਲ ਅਤੇ ਸੁਤੰਤਰਤਾ ਸੈਨਾਨੀਆਂ ਸਮੇਤ ਉਹਨਾਂ ਦੇ ਵਾਰਸਾਂ ਨੂੰ ਪ੍ਰਤੀ ਮਹੀਨਾ 300 ਅਤੇ 2 ਮਹੀਨੇ ਦੇ ਵਿੱਚ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਜੇ ਇਹਨਾਂ ਦੀ ਖਪਤ ਨਿਰਧਾਰਤ ਯੂਨਿਟਾਂ ਤੋਂ ਵੱਧਦੀ ਹੈ ਤਾਂ ਉਹਨਾਂ ਨੂੰ ਛੋੜ ਦਿੱਤੇ ਯੂਨਿਟਾਂ ਨੂੰ ਛੱਡ ਕੇ ਬਾਕੀ ਦਾ ਬਿੱਲ ਤਾਰਨਾ ਪਵੇਗਾ। ਮਿਸਾਲ ਵਜੋਂ ਜੇ 2 ਮਹੀਨਿਆਂ ਦੀ ਖਪਤ 700 ਯੂਨਿਟ ਆਉਂਦੀ ਹੈ ਤਾਂ ਇਹਨਾਂ ਵਰਗਾਂ ਦੇ ਖਪਤਕਾਰਾਂ ਨੂੰ ਸਿਰਫ 100 ਯੂਨਿਟ ਦਾ ਬਿੱਲ ਹੀ ਤਾਰਨਾ ਪਵੇਗਾ। ਇਸੇ ਤਰ੍ਹਾਂ ਜਰਨਲ ਵਰਗ ਦੇ ਖਪਤਕਾਰਾਂ ਦੀ ਬਿਜਲੀ ਦੀ ਖਪਤ ਜੇ 2 ਮਹੀਨਿਆਂ ਦੇ ਵਿੱਚ 700 ਯੂਨਿਟ ਹੁੰਦੀ ਹੈ ਤਾਂ ਉਹਨਾਂ ਨੂੰ ਪੂਰਾ ਬਿੱਲ ਤਾਰਨਾ ਪਏਗਾ, ਪਰ ਜੇ ਇਹ ਖਪਤ 600 ਯੂਨਿਟ ਰਹਿੰਦੀ ਹੈ ਤਾਂ ਉਹਨਾਂ ਨੂੰ ਬਿੱਲ ਮਾਫੀ ਸਕੀਮ ਦਾ ਲਾਭ ਮਿਲੇਗਾ। ਪਾਵਰਕੌਮ ਦੇ ਮੁਲਾਜ਼ਮਾਂ ਨੂੰ ਵੀ ਜਨਰਲ ਵਰਗ ਦੇ ਖਪਤਕਾਰਾਂ ਵਾਂਗ ਹੀ ਲਾਭ ਮਿਲੇਗਾ। ਗੱਲ ਕਰਦੇ ਹਾਂ ਹਰਜੀਤ ਗਰੇਵਾਲ ਦੇ ਬਿਆਨ ਦੀ। ਪੰਜਾਬ ਦੇ ਸੀਨੀਅਰ ਬੀਜੇਪੀ ਪੰਜਾਬ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਉੱਤੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਹੁਤ ਵੱਡਾ ਸਤਿਕਾਰ ਆ ਤੇ ਉਹਨਾਂ ਨੂੰ ਇਹ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਪਹਿਲਾਂ ਸਿਆਸੀ ਦਖਲਅੰਦਾਜ਼ੀ ਬੰਦ ਕਰਨ। ਕਦੇ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਵੋਟ ਦੇਣ ਦੀ ਗੱਲ ਕਰਦੇ ਨੇ ਤੇ ਕਦੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਦੱਸਦੇ ਨੇ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੋਣਾ ਚਾਹੀਦਾ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੋਇਆ, ਕਿੰਨੀ ਬੇਅਦਬੀ ਹੋਈ ਤੇ ਇਹ ਇੱਕ ਪਰਿਵਾਰਕ ਪਾਰਟੀ ਹੈ, ਪਰ ਫਿਰ ਵੀ ਉਹਨਾਂ ਨੂੰ ਵੋਟ ਪਾਉਣ ਦੀ ਗੱਲ ਕਰਦੇ ਨੇ। ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ 4 ਦਿਨ ਪਹਿਲਾਂ ਸ਼੍ਰੋਮਣੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਿੱਲੀ ਅਤੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ 10-10 ਮਿੰਟ ਤੱਕ ਮੀਂਹ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਮੈਮੋਰੰਡਮ ਦੇਣ ਦੇ ਲਈ ਖੜੇ ਰਹੇ, ਪਰ ਉਹਨਾਂ ਨੇ ਬਾਹਰ ਆ ਕੇ ਮੈਮੋਰੰਡਮ ਲੈਣ ਦੀ ਜ਼ਰੂਰਤ ਨਹੀਂ ਸਮਝੀ। ਉਹਨਾਂ ਨੇ ਇਹ ਵੀ ਕਿਹਾ ਨਾਲੋਂ ਨਾਲ ਸਿਮਰਜੀਤ ਸਿੰਘ ਮਾਨ ਦੇ ਬਿਆਨ ਤੇ ਵੀ ਨਿਸ਼ਾਨਾ ਸਾਧਿਆ। ਹਰਜੀਤ ਗਰੇਵਾਲ ਨੇ ਸਿਮਰਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਬਾਰੇ ਦਿੱਤੇ ਬਿਆਨ ਬਾਰੇ ਕਿਹਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਪੂਰੀ ਦੁਨੀਆ ਦੇ ਵਿੱਚ ਸਤਿਕਾਰੇ ਜਾਂਦੇ ਨੇ। ਸਿਮਰਜੀਤ ਸਿੰਘ ਮਾਨ ਜਿਸ ਤਰ੍ਹਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਪਛਤਾਉਣਾ ਪਊਗਾ। ਇਸੇ ਤਰ੍ਹਾਂ ਨਾਲੋਂ ਨਾਲ ਉਹਨਾਂ ਨੇ ਭਗਵੰਤ ਮਾਨ ਦੇ ਬਾਰੇ ਵੀ ਕਿਹਾ ਕਿ ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਦੀ ਸਰਕਾਰ ਬਣਾ ਕੇ ਕੀਤੀ, ਜਦਕਿ ਦੂਜੀ ਗਲਤੀ ਸਿਮਰਨਜੀਤ ਸਿੰਘ ਮਾਨ ਨੂੰ ਐਮਪੀ ਬਣਾ ਕੇ ਕੀਤੀ। ਪਰ ਹਾਲੇ ਤੱਕ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾ ਕੇ ਲੋਕਾਂ ਨੇ ਕੀ ਗਲਤੀ ਕੀਤੀ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਪਹਿਲਾਂ ਨੋਟਬੰਦੀ, ਜੀਐਸਟੀ, ਉਸ ਤੋਂ ਬਾਅਦ ਕੋਵਿਡ ਦੇ ਦਰਮਿਆਨ ਜੋ ਸਰਕਾਰ ਨੇ ਲਾਪਰਵਾਹੀਆਂ ਦਿਖਾਈਆਂ, ਜੋ ਸਰਕਾਰ ਨੇ ਲੋਕਾਂ ਵੱਲੋਂ ਮੂੰਹ ਵੱਟਿਆ, ਉਹਨਾਂ ਦੇ ਬਾਰੇ ਇਹਨਾਂ ਨੇ ਕਦੇ ਵੀ ਬਿਆਨ ਨਹੀਂ ਦਿੱਤਾ। ਹਾਲਾਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਜੀਤ ਸਿੰਘ ਗਰੇਵਾਲ ਦੀ ਦੌੜ ਲਗਾਤਾਰ ਚੈੱਕ ਹੁੰਦੀ ਰਹੀ। ਇਹ ਉਹੀ ਹਰਜੀਤ ਸਿੰਘ ਗਰੇਵਾਲ ਹੈ ਜਿਸ ਦਾ ਲੱਗਿਆ ਝੋਨਾ ਕਿਸਾਨਾਂ ਨੇ ਪੁੱਟ ਦਿੱਤਾ ਸੀ ਤੇ 3-4 ਵਾਰ ਇਹਨਾਂ ਦੀ ਗੱਡੀ ਦਾ ਮੀਟਰ ਚੈੱਕ ਕੀਤਾ ਸੀ। ਯਾਨੀ ਕਿ ਇਹਨਾਂ ਦੀ ਦੌੜ ਵੇਖੀ ਸੀ ਕਿ ਕਿੰਨੀ ਕੁ ਲੋਕ ਇਹਨਾਂ ਦੇ ਮਗਰ ਪਏ ਸਨ ਤੇ ਇਹਨਾਂ ਨੂੰ ਭੱਜਣਾ ਪਿਆ ਸੀ। ਗੱਲ ਕਰਦੇ ਹਾਂ ਭਾਰਤੀ ਮੀਡੀਆ ਦੀ। ਭਾਰਤ ਦੇ ਚੀਫ ਜਸਟਿਸ NV ਰਮੰਨਾ ਨੇ ਭਾਰਤੀ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਲੋਕਤੰਤਰ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਮੀਡੀਆ ਕੰਗਾਰੂ ਕੋਰਟ ਚਲਾ ਰਿਹਾ ਹੈ। ਕੁਝ ਅਣਅਧਿਕਾਰਤ ਲੋਕਾਂ ਵੱਲੋਂ ਬਿਨਾਂ ਤੱਥਾਂ ਦੇ ਕਿਸੇ ਮੁੱਦੇ ਤੇ ਫੈਸਲਾ ਸੁਣਾਏ ਜਾਣ ਨੂੰ ਅਕਸਰ ਕੰਗਾਰੂ ਕੋਰਟ ਆਖਿਆ ਜਾਂਦਾ ਹੈ। ਚੀਫ ਜਸਟਿਸ ਰਮੰਨਾ ਨੇ ਆਖਿਆ ਹੈ ਕਿ ਮੀਡੀਆ ਦਾ ਵਰਤਾਰਾ ਪੱਖਪਾਤੀ ਹੈ ਤੇ ਆਪਣਾ ਏਜੰਡਾ ਚਲਾਉਣ ਵਾਲਾ ਹੈ। ਸਾਬਕਾ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਹਜ਼ਰਤ ਮੁਹੰਮਦ ਉੱਪਰ ਵਿਵਾਦਤ ਬਿਆਨ ਤੋਂ ਬਾਅਦ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਸਨ। ਇਹਨਾਂ ਟਿੱਪਣੀਆਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਸੁਪਰੀਮ ਕੋਰਟ ਦਾ ਸਖਤ ਵਿਰੋਧ ਹੋਇਆ ਸੀ ਤੇ ਉਸ ਨੂੰ ਸੁਪਰੀਮ ਕੋਠਾ ਦੱਸਿਆ ਗਿਆ ਸੀ।
ਇਹ ਉਹਨਾਂ ਲੋਕਾਂ ਹੀ ਵੱਲੋਂ ਦੱਸਿਆ ਗਿਆ ਸੀ ਜਿਹੜੇ ਲੋਕ ਦੂਜੇ ਲੋਕਾਂ ਨੂੰ ਅਕਸਰ ਦੇਸ਼ ਭਗਤੀ, ਰਾਸ਼ਟਰ ਭਗਤੀ ਦਾ ਪਾਠ ਪੜ੍ਹਾਉਂਦੇ ਨੇ, ਪਰ ਇਹ ਲੋਕ ਦੂਜਿਆਂ ਨੂੰ ਤਾਂ ਕਹਿ ਦਿੰਦੇ ਨੇ ਕਿ ਪਾਕਿਸਤਾਨ ਚਲੇ ਜਾਓ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਜੱਜ ਦੇ ਅਹੁਦੇ ਤੇ ਬੈਠੇ ਨੇ ਉਹ ਸੁਲਝੇ ਲੋਕ ਨੇ ਤੇ ਘੱਟੋ ਘੱਟ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ। ਤਾਂ ਹੁਣ ਜੱਜਾਂ ਨੂੰ ਵੀ ਸਮਝ ਆ ਗਈ ਹੈ, ਭਾਰਤੀ ਜੁਡੀਸ਼ੀਅਰੀ ਨੂੰ ਵੀ ਸਮਝ ਆ ਗਈ ਹੈ ਕਿ ਜੇਕਰ ਉਹ ਭਾਰਤੀ ਸਿਆਸਤ ਦਾ ਜੋ ਕੇਂਦਰ ਹੈ, ਜੋ ਧੁਰ ਹੈ, ਜੇ ਉਹਦੇ ਉਲਟ ਬਿਆਨ ਜਾਂ ਉਹਦੇ ਉਲਟ ਨਹੀਂ, ਮਤਲਬ ਜੇ ਉਹ ਲਿਬਰਲ ਰਹਿ ਕੇ ਗੱਲ ਕਰਨਗੇ, ਮਤਲਬ ਨੂਪੁਰ ਸ਼ਰਮਾ ਵਰਗੀ ਬੀਬੀ ਨੂੰ ਝਾੜਾਂ ਪਾਉਣਗੇ, ਤਾਂ ਜਿਹੜੇ ਸਰਕਾਰ ਦੇ ਅੰਨੇ ਭਗਤ ਨੇ ਉਹ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਲੈਣਗੇ। ਕੱਲਾ ਨਿਸ਼ਾਨੇ ਨਹੀਂ ਬਣਾਉਣਗੇ, ਸਰਕਾਰ ਦੇ ਇਹ ਭਗਤ ਉਹਨਾਂ ਤੇ ਨਿੱਜੀ ਹਮਲੇ ਵੀ ਕਰਨਗੇ। ਸੋ ਇਹ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ, ਜਿਹੜਾ ਮੁਲਕ ਆਪਣੇ ਆਪ ਨੂੰ ਨਿਆਂ ਪਸੰਦ ਲੋਕਤੰਤਰ ਕਹਿੰਦਾ ਹੈ, ਉੱਥੇ ਉਹ ਗੱਲ ਸਮਝਣੀ ਚਾਹੀਦੀ ਹੈ ਕਿ ਉੱਥੇ ਇਹ ਚੀਜ਼ਾਂ ਦੀ ਡੈਫੀਨੇਸ਼ਨ ਬਾਅਦ ਦੇ ਵਿੱਚ ਤੈਅ ਕੀਤੀ ਜਾਂਦੀ ਹੈ। ਪਹਿਲਾਂ ਕਿਹੜੇ ਲੋਕ ਸਰਕਾਰਾਂ ਦੇ ਵਿੱਚ ਨੇ, ਕਿਹੜੇ ਲੋਕ ਸਰਕਾਰਾਂ ਚਲਾ ਰਹੇ ਨੇ, ਉਹਨਾਂ ਦਾ ਏਜੰਡਾ ਕੀ ਹੈ, ਉਹੀ ਸਾਰਾ ਕੁਛ ਤੈਅ ਕਰਦੇ ਨੇ। ਇਸ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਲਿਬਰਲ ਲੋਕਾਂ ਨੂੰ ਕੱਟੜ ਹਿੰਦੂਵਾਦੀਆਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਜਦੋਂ ਉਹਨਾਂ ਨੇ ਸਿੱਖ, ਮੁਸਲਮਾਨ, ਬੋਧੀ, ਜੈਨੀ ਮਾਈਨੋਰਟੀਜ਼ ਦੀ ਗੱਲ ਧੜੱਲੇ ਦੇ ਨਾਲ ਕੀਤੀ ਹੈ ਜਾਂ ਬੇਬਾਕੀ ਦੇ ਨਾਲ ਗੱਲ ਕੀਤੀ ਹੈ। ਸਿਮਰਤੀ ਇਰਾਨੀ ਦੀ ਗੱਲ ਕਰਦੇ ਆ, ਜਿਹੜੀ ਬੀਬੀ ਜਦੋਂ ਗੈਸ ਮਹਿੰਗੀ ਹੋਈ ਸੀ ਤਾਂ ਉਦੋਂ ਸਿਲੰਡਰ ਚੱਕ ਕੇ ਰੋਸ ਮੁਜ਼ਾਹਰੇ ਕਰਦੀ ਹੁੰਦੀ ਸੀ, ਪਰ ਹੁਣ ਅੱਜ ਕੱਲ ਗੈਸ ਤੋਂ ਸਬਸਿਡੀ ਘਟਦੀ ਘਟਦੀ ਬਿਲਕੁਲ ਖਤਮ ਹੋ ਗਈ ਹੈ। ਅੱਜ ਕੱਲ ਇਹ ਚੁੱਪ ਨੇ। ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਦੀ ਧੀ ਗੋਆ ਦੇ ਵਿੱਚ ਗੈਰ ਕਾਨੂੰਨੀ ਬਾਰ ਚਲਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਰਾਨੀ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਇੱਕ ਬਿਆਨ ਦੇ ਵਿੱਚ ਦੂਜੇ ਪਾਸੇ ਇਰਾਨੀ ਦੀ ਧੀ ਵਕੀਲ ਕੀਰਤ ਨਾਗਰਾ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਕੀਲ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਧੀ ਜੋਇਸ਼ ਨਾ ਤਾਂ ਸਿਲੀ ਸੇਲਜ਼ ਗੋਆ ਨਾਂ ਦੇ ਇੱਕ ਰੈਸਤਰਾਂ ਦੀ ਮਾਲਕ ਹੈ ਅਤੇ ਨਾ ਹੀ ਇਸ ਨੂੰ ਚਲਾ ਰਹੀ ਹੈ, ਨਾ ਹੀ ਇਸ ਦੀ ਮਾਲਕ ਹੈ। ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਹਨਾਂ ਨੂੰ ਪ੍ਰਸ਼ਾਸਨ ਤੋਂ ਕੋਈ ਨੋਟਿਸ ਮਿਲਿਆ। ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਨਾਗਰਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਬਿਨਾਂ ਕਿਸੇ ਮੁੱਦੇ ਤੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ, ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਗਿਣੇ ਮਿੱਥੇ ਢੰਗ ਦੇ ਨਾਲ ਕਿਸੇ ਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਹੈ ਕਿ ਜਿਸ ਐਕਸਾਈਜ਼ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਹੈ, ਦਬਾਅ ਦੇ ਅਧੀਨ ਉਹਦੀ ਬਦਲੀ ਕਰ ਦਿੱਤੀ ਹੈ। ਖੇੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨੀ ਪਰਿਵਾਰ ਤੇ ਉਸ ਦੀ ਧੀ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਨੇ। ਉਸ ਦੀ ਧੀ ਕਥਿਤ ਤੌਰ ਤੇ ਗੋਆ ਦੇ ਵਿੱਚ ਰੇਸਤਰਾਂ ਚਲਾ ਰਹੀ ਹੈ, ਜਿਸ ਦੇ ਵਿਚਲਾ ਬਾਰ ਜਾਅਲੀ ਲਾਇਸੈਂਸ ਤੇ ਕੰਮ ਕਰ ਰਿਹਾ ਹੈ। ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦੇ ਨਾਂ ਤੇ ਇਹ ਲਾਇਸੈਂਸ ਹੈ, ਉਹਦੀ ਮਈ 2021 ਦੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਲਾਇਸੈਂਸ ਗੋਆ ਦੇ ਵਿੱਚ ਜੂਨ 2022 ਦੇ ਵਿੱਚ ਲਿਆ ਗਿਆ ਹੈ। ਜਿਸ ਦੇ ਨਾਂ ਉੱਤੇ ਲਾਇਸੈਂਸ ਹੈ, ਉਸ ਦੀ 13 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਇਹ ਗੈਰ ਕਾਨੂੰਨੀ ਹੈ। ਇਸ ਮਸਲੇ ਨੂੰ ਲੈ ਕੇ ਉਧਰ ਦੂਜੇ ਪਾਸੇ ਸਿਆਸਤ ਕਾਫੀ ਤੇਜ਼ ਹੋਈ ਪਈ ਹੈ। ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੇ ਵੀ ਆਪਣੀ ਧੀ ਉੱਤੇ ਲੱਗੇ ਦੋਸ਼ਾਂ ਤੇ ਟਿੱਪਣੀ ਕੀਤੀ ਹੈ ਤੇ ਕਿਹਾ ਕਿ ਇਹ ਮੰਦਭਾਵਨਾ ਤੋਂ ਪ੍ਰੇਰਿਤ ਨੇ। ਉਹਨਾਂ ਨੇ ਕਿਹਾ ਕਿ ਉਹ ਅਦਾਲਤ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਜਵਾਬ ਮੰਗੇਗੀ। ਉਹਨਾਂ ਨੇ ਕਿਹਾ ਕਿ ਕਾਲਜ ਵਿਦਿਆਰਥਣ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਸ ਦੀ ਮਾਂ ਨੇ ਨੈਸ਼ਨਲ ਹੈਲਥ ਕੇਸ ਦੇ ਵਿੱਚ 5000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਦੇ ਵਿੱਚ ਸੋਨੀਆ ਤੇ ਰਾਹੁਲ ਗਾਂਧੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਇਹ ਭਾਰਤੀ ਸਿਆਸਤ ਦਾ ਇੱਕ ਵਿਕਟਮ ਕਾਰਡ ਹੈ, ਜਿਹਦੇ ਤੇ ਵੀ ਦੋਸ਼ ਲੱਗਦੇ ਆ ਉਹ ਵਿਕਟਮ ਬਣ ਜਾਂਦਾ ਹੈ। ਇਹਦੇ ਵਿੱਚ ਵੱਡੇ ਵੱਡੇ ਚਿਹਰਿਆਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੀ ਸ਼ੁਮਾਰ ਨੇ। ਇੱਥੇ ਮੀਡੀਆ ਨੂੰ ਕੰਮਕਾਰ ਕਰਨ ਦੀ ਆਜ਼ਾਦੀ ਇੰਨੀ ਕੁ ਹੈ ਕਿ ਜੇ ਕੋਈ ਵੀ ਮੀਡੀਆ ਅਦਾਰਾ ਭਾਰਤ ਦੇ ਕਿਸੇ ਵੱਡੇ ਮੰਤਰੀ ਦੇ ਬਾਰੇ ਸਟੋਰੀ ਕੱਢ ਕੇ ਲਿਆਉਂਦਾ ਹੈ ਤਾਂ ਉਹਨੂੰ ਮਾਣਹਾਨੀ ਦੇ ਕੇਸ ਦੇ ਵਿੱਚ ਫਸਾ ਦਿੱਤਾ ਜਾਂਦਾ ਹੈ। ਅਨਿਲ ਅੰਬਾਨੀ, ਜਿਹੜਾ ਅੰਬਾਨੀਆਂ ਦਾ ਇੱਕ ਮੁੰਡਾ, ਅਨਿਲ ਅੰਬਾਨੀ ਤਾਂ ਨਹੀਂ ਕਹਿ ਸਕਦੇ, ਅੰਬਾਨੀ ਪਰਿਵਾਰ ਚੋਂ ਵੀ ਇੱਕ ਬੰਦਾ ਮਾਣਹਾਨੀ ਠੋਕ ਚੁੱਕਿਆ ਹੈ ਇੱਕ ਅਜਿਹੇ ਅਦਾਰੇ ਉੱਤੇ ਜਿਸ ਨੇ ਉਹਦੇ ਬਾਰੇ ਮੀਡੀਆ ਰਿਪੋਰਟ ਲਾਈ ਸੀ। ਇਸੇ ਤਰ੍ਹਾਂ ਦੀ ਵਾਇਰ ਨੇ ਇੱਕ ਮੀਡੀਆ ਰਿਪੋਰਟ ਕੱਢ ਕੇ ਲਿਆਂਦੀ ਸੀ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਸੀਗਾ ਕਿ ਅਮਿਤ ਸ਼ਾਹ ਦੇ ਮੁੰਡੇ ਜੈ ਸ਼ਾਹ ਦੀ ਕੰਪਨੀ ਦਾ ਟਰਨਓਵਰ ਕਈ ਸੌ ਗੁਣਾ ਇੱਕ ਸਾਲ ਤੋਂ ਘੱਟ ਵਕਫੇ ਦੇ ਵਿੱਚ ਵੱਧ ਗਿਆ, ਤਾਂ ਸ਼ੱਕੀ ਢੰਗ ਦੇ ਨਾਲ ਵੱਧ ਗਿਆ ਕਿਉਂਕਿ ਕੋਈ ਵੀ ਵਪਾਰ ਦੁੱਗਣਾ ਕਰਨਾ ਬੜਾ ਔਖਾ ਹੈ, ਉਹ ਤਾਂ ਕਈ 100 ਗੁਣੇ ਹੋ ਗਿਆ ਸੀਗਾ। ਤਾਂ ਉਸ ਮਾਮਲੇ ਦੇ ਵਿੱਚ ਵੀ ਦੀ ਵਾਇਰ ਨੂੰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਕੱਲ ਜੇ ਕੋਈ ਨੇਤਾ ਖਾਸ ਕਰਕੇ ਬੀਜੇਪੀ ਦਾ ਉਹਦੇ ਤੇ ਕੋਈ ਐਲੀਗੇਸ਼ਨ ਲੱਗਦਾ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਕਾਂਗਰਸ ਬਾਰੇ ਰਿਪੋਰਟਾਂ ਕੱਢ ਰਹੇ ਹਾਂ, ਤਾਂ ਇਹ ਤਾਂ ਕਰਕੇ ਲਾ ਰਹੇ ਆ।
ਜਦ ਕਿ ਕਦੇ ਵੀ ਇਹ ਜਿਹੜਾ ਸਾਡੇ ਸਿਆਸੀ ਲੋਕ ਨੇ, ਕਦੇ ਵੀ ਇਹ ਨਹੀਂ ਕਹਿੰਦੇ ਕਿ ਮੈਂ ਗੁਨਾਹ ਨਹੀਂ ਕੀਤਾ। ਉਹ ਕਹਿੰਦੇ ਕਿ ਦੂਜਾ ਤਾਂ ਮੇਰੇ ਨਾਲੋਂ ਵੱਡਾ ਗੁਨਾਹ ਕਰ ਰਿਹਾ। ਖੈਰ, ਗੱਲ ਕਰਦੇ ਹਾਂ ਸਕੂਲ ਭਰਤੀ ਘੁਟਾਲੇ ਦੀ। ਜਾਂਦੇ-ਜਾਂਦੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਕੂਲ ਭਰਤੀ ਘੁਟਾਲੇ ਦੇ ਸਬੰਧ ਦੇ ਵਿੱਚ ਪੱਛਮੀ ਬੰਗਾਲ ਦੇ ਸਨਅਤ ਮੰਤਰੀ ਪਾਰਥਾ ਚੈਟਰਜੀ ਨੂੰ ਕਰੀਬ 20 ਘੰਟਿਆਂ ਦੀ ਪੁੱਛ-ਪੜਤਾਲ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਜਦੋਂ ਇਹ ਘੁਟਾਲਾ ਹੋਇਆ ਸੀ ਤਾਂ ਚੈਟਰਜੀ ਸਿੱਖਿਆ ਮੰਤਰੀ ਸਨ। ਉਹਨਾਂ ਨੂੰ ਹੁਣ 2 ਦਿਨਾਂ ਦੀ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਤਬੀਅਤ ਵਿਗੜ ਗਈ ਸੀ, ਇਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਉਹਨਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਜਿਸ ਦੇ ਕੋਲੋਂ ਲੰਘੇ ਦਿਨੀਂ 20 ਕਰੋੜ ਰੁਪਏ ਦੀ ਨਕਦੀ ਮਿਲੀ ਸੀ ਤੇ ਉਸ ਤੋਂ ਬਾਅਦ ਚੈਟਰਜੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ। ਚੈਟਰਜੀ ਨੂੰ ਜਦੋਂ ਇਹ ਪਤਾ ਲੱਗਿਆ ਕਿ ਮੈਨੂੰ ਗ੍ਰਿਫਤਾਰ ਕਰਨਗੇ ਤਾਂ ਫਿਰ ਉਹ ਏਜੰਸੀ ਦੇ ਨਾਲ ਸਹਿਯੋਗ ਕਰਨੋਂ ਹਟ ਗਿਆ ਸੀ। ਫਿਰ ਬਿਮਾਰ ਹੋ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਗਿਆ। ਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਉਹਦੇ ਨਾਲ ਸੰਪਰਕ ਹੋ ਨਹੀਂ ਸਕਿਆ। ਪਾਰਥਾ ਚੈਟਰਜੀ ਤੋਂ ਸੀਬੀਆਈ ਨੇ ਵੀ ਘੁਟਾਲੇ ਦੇ ਸਬੰਧ ਦੇ ਵਿੱਚ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ ਪੁੱਛ ਪੜਤਾਲ ਕੀਤੀ ਸੀ। ਮੰਤਰੀ ਦੀ ਗ੍ਰਿਫਤਾਰੀ ਤੋਂ ਸਪਸ਼ਟ ਹੋ ਗਿਆ ਭਾਜਪਾ ਦੇ ਦੋਸ਼ ਨੇ ਕਿ ਮੰਤਰੀ ਦੀ ਗ੍ਰਿਫਤਾਰੀ ਤੋਂ ਸਪਸ਼ਟ ਹੋ ਗਿਆ ਕਿ ਟੀਐਮਸੀ ਭ੍ਰਿਸ਼ਟਾਚਾਰ ਦੇ ਵਿੱਚ ਡੁੱਬੀ ਹੋਈ ਹੈ। ਇਹ ਮੰਤਰੀ ਇਹ ਗੱਲ ਭੁੱਲ ਗਿਆ ਕਿ ਹੁਣ ਦੂਜੇ ਪਾਸੇ ਜਿਹੜੀ ਸਿਮਰਤੀ ਇਰਾਨੀ ਦੀ ਧੀ ਹੈ, ਉਹਦੇ ਬਾਰੇ ਵੀ ਖਬਰਾਂ ਦੀ ਪੂਰੀ ਚਰਚਾ ਹੈ। ਸੋ ਇੱਥੇ ਇਹ ਕਹਿਣਾ ਔਖਾ ਹੈ ਕਿ ਕਿਹੜੀ ਪਾਰਟੀ ਦੇ ਵਿੱਚ ਸਾਫ਼ ਲੋਕ ਨੇ ਜਾਂ ਕਿਹੜੀ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਨਹੀਂ ਗੇ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।